ਹਰਵਿੰਦਰ, ਅੱਗੇ ਬਾਰਡਰ ਹੁੰਦੇ ਸੀ ਫਿਜ਼ੀਕਲ, ਜਿੱਦਾਂ ਸਦਰਨ ਬਾਰਡਰ ਆ, ਨਦਰਨ ਬਾਰਡਰ ਆ ਅਮਰੀਕਾ ਦਾ, ਵੀ ਕੋਈ ਆਇਆ ਲੰਘ ਗਿਆ, ਕੋਈ ਵੜ ਗਿਆ, ਕਿਸੇ ਨੂੰ ਆਉਣ ਦਿੱਤਾ, ਕੋਈ ਧੱਕੇ ਨਾਲ ਆ ਗਿਆ, ਜਿੱਦਾਂ ਵੀ ਆ ਕਿਸੇ ਵੀ ਤਰੀਕੇ ਦੇ ਨਾਲ ਵੀ ਇੱਕ ਫਿਜ਼ੀਕਲ ਬਾਰਡਰਸ ਆ। ਪਰ ਇਹ ਬਾਰਡਰ ਹੁਣ ਨਾਲ ਦੇ ਨਾਲ ਡਿਜੀਟਲ ਬਣਦੇ ਜਾ ਰਹੇ ਆ। ਦੌਰ ਜਿਹੜਾ ਆ ਫਿਜ਼ੀਕਲ ਬਾਰਡਰ ਤੋਂ ਡਿਜੀਟਲ ਬਾਰਡਰ ਦੇ ਵੱਲ ਨੂੰ ਆ। ਫਿਜ਼ੀਕਲ ਬਾਰਡਰਸ ਦੇ ਉੱਤੇ ਸਖਤੀ ਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਜਿਹੜੇ ਹੋਰ ਬਾਰਡਰ ਜਿਹੜੇ ਨਾਲ ਦੇ ਨਾਲ ਕ੍ਰੀਏਟ ਹੋ ਰਹੇ ਆ। ਸੋ ਇਹ ਕੀ ਮਤਲਬ ਆ ਵੀ ਇਹ ਜਿਹੜੀ ਨਵੀਂ ਇਮੀਗ੍ਰੇਸ਼ਨ ਦਾ ਜਿਹੜਾ ਇਹ ਮੁੱਦਾ, ਸੌਰੀ AI ਦਾ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਇੰਪੈਕਟ ਆ, ਫਿਜ਼ੀਕਲ ਬਾਰਡਰ ਦਾ ਡਿਜੀਟਲ ਬਾਰਡਰ ਬਣਦਾ, ਇਹ ਸਫ਼ਰ ਕੀ ਆ? ਰਾਜਕਰਨ, ਸਭ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਵੱਡੇ ਵਡੇਰੇ ਜਿਹੜੇ ਇੱਥੇ ਆਉਂਦੇ ਹੁੰਦੇ ਸੀ ਤੇ ਉਹ ਆਪਣਾ ਪਾਸਪੋਰਟ ਹੁੰਦਾ ਹੈ, ਉਹਨਾਂ ਕੋਲ ਫਿਜ਼ੀਕਲ ਬੁੱਕ ਹੁੰਦੀ ਸੀ, ਉਹਦੇ ਨਾਲ ਸਟੈਂਪਿੰਗ ਕਰਦੇ ਹੁੰਦੇ ਸੀ ਤੇ ਉਹਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਕਿ ਉਸ ਪਾਸਪੋਰਟ ਦੇਖਣਾ ਹਰੇਕ ਨੇ, ਉਹਦੇ ਅਕੋਰਡਿੰਗ ਉਹਦੀ ਵੈਲਿਡਿਟੀ ਚੈੱਕ ਕਰਨੀ, ਐਂਟਰੀ ਐਗਜ਼ਿਟ ਹੋਣਾ ਬੰਦੇ ਦਾ। ਤੇ ਉਹਦੇ ਵਿੱਚ ਫਿਰ ਦੇਖੋ, ਜਿਹੜੀ ਆਪਾਂ AI ਦੀ ਗੱਲ ਆ, AI ਤੋਂ ਇੱਕ ਸਟੈਪ ਪਹਿਲਾਂ ਆਪਾਂ ਨਾਰਮਲ ਡਿਜੀਟਾਈਜੇਸ਼ਨ ਦੀ ਗੱਲ ਕਰ ਲੈਂਦੇ ਹਾਂ। ਤੇ ਡਿਜੀਟਾਈਜੇਸ਼ਨ ਦੇ ਵਿੱਚ ਉਹ ਜਿਹੜਾ ਸਾਰਾ ਕੰਮ ਹੈਗਾ ਪਾਸਪੋਰਟ ਤੋਂ, ਉਹ ਪਾਸਪੋਰਟ ਪਹਿਲਾਂ ਮੈਨੂਅਲ ਐਂਟਰੀ ਹੁੰਦੀ, ਮੈਨੂਅਲ ਸਟੈਂਪ ਲੱਗਦੀ ਹੁੰਦੀ ਸੀ, ਤੋਂ ਬਾਅਦ ਕੰਪਿਊਟਰ ਆਏ, ਇੰਟਰਨੈਟ ਆਏ, ਉਹ ਤੋਂ ਬਾਅਦ ਤੁਹਾਡਾ ਜਿਹੜਾ ਡੇਟਾ ਸਾਰਾ ਆਨਲਾਈਨ ਕਲਾਊਡ ਦੇ ਉੱਤੇ ਜਾਣਾ ਸ਼ੁਰੂ ਹੋ ਗਿਆ ਨਾ, ਐਂਟਰੀ ਐਗਜ਼ਿਟ। ਤੇ ਪਰ ਉਹਦੇ ਤੋਂ ਬਾਅਦ ਵੀ ਸਟੈਪ ਬਾਈ ਸਟੈਪ ਹੀ ਇਸ ਤਰ੍ਹਾਂ ਹੋਇਆ। ਉਸ ਤੋਂ ਬਾਅਦ ਜਿਹੜੇ ਤੁਹਾਡੀ ਐਂਟਰੀ ਐਗਜ਼ਿਟ ਹੋਣੀ, ਤੁਹਾਡੀ ਵੈਲਿਡਿਟੀ ਹੋਣੀ, ਇਹ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਜਿਹੜੇ ਡੇਟਾ ਪਏ ਹੁੰਦੇ ਇੱਕ ਦੂਜੇ ਦੇ ਨਾਲ, ਇਹਨਾਂ ਦਾ ਕਮਿਊਨੀਕੇਸ਼ਨ ਨਹੀਂ ਸੀ। ਹੌਲੀ-ਹੌਲੀ ਉਹਨਾਂ ਦਾ ਕਮਿਊਨੀਕੇਸ਼ਨ ਹੋਇਆ, ਜਦੋਂ ਬੰਦੇ ਨੇ ਐਂਟਰ ਹੋਣਾ ਉਹਦੇ ਨਾਲ ਹੀ ਤੁਹਾਡਾ ਹੋ ਜਾਣਾ ਤੁਹਾਡਾ ਪਾਸਪੋਰਟ ਦੀ ਜਾਣਕਾਰੀ, ਪਾਸਪੋਰਟ ਤੁਹਾਡਾ ਠੀਕ ਹੈ ਜਾਂ ਨਹੀਂ ਠੀਕ ਹੈ। ਫਿਰ ਉਹ ਤੋਂ ਬਾਅਦ ਉਹਦੇ ਉੱਤੇ ਵੀ ਖਾਸ ਤੌਰ ਤੇ ਜਿਹੜੇ ਵੈਸਟ ਦੇ ਵਿੱਚ ਲੋਕ ਹੈ ਨਾ, ਆਪਾਂ ਦੇ ਲੋਕਾਂ ਵਿੱਚ ਕਈ ਇਦਾਂ ਦੇ ਚੀਜ਼ਾਂ ਵੀ ਸੁਣੀਆਂ, ਦੇਖੀਆਂ ਤਾਂ ਨਹੀਂ ਸੁਣੀਆਂ, ਪਰ ਇੱਕ ਦੂਜੇ ਦੇ ਪਾਸਪੋਰਟ ਤੇ ਟਰੈਵਲ ਕਰ ਲੈਂਦੇ ਸੀ, ਭੈਣ ਭਰਾ, ਕੋਈ ਸ਼ਕਲਾਂ ਮਿਲਦੀਆਂ ਸੀ। ਸੋ ਉਹਦੇ ਤੋਂ ਬਾਅਦ ਜਿਹੜਾ ਅਗਲਾ ਸਟੈਪ ਆਇਆ ਉਹ ਫਿੰਗਰ ਪ੍ਰਿੰਟਿੰਗ ਦਾ ਆਇਆ। ਫਿੰਗਰ ਪ੍ਰਿੰਟਿੰਗ ਦੇ ਤੁਹਾਡੀ ਬਾਇਓਮੈਟ੍ਰਿਕ ਆਇਡੈਂਟੀਟੀ ਹੈ ਨਾ, ਉਹ ਬਣਨੀ ਸ਼ੁਰੂ ਹੋਈ। ਤੁਹਾਡੇ ਪਾਸਪੋਰਟ ਦੇ ਨਾਲ ਤੁਹਾਡੀ ਫਿੰਗਰ ਪ੍ਰਿੰਟਿੰਗ ਹੋਣ ਲੱਗ ਪਈ, ਉਹਦੇ ਨਾਲ ਆਇਡੈਂਟੀਟੀ ਤੁਹਾਡੀ ਅਟੈਚ ਹੋ ਗਈ। ਇਸੇ ਤਰ੍ਹਾਂ ਤੁਹਾਡੇ ਡੇਟਾ ਐਂਟਰੀ ਤੇ ਐਗਜ਼ਿਟ ਰੈਕੋਰਡ ਜਿਹੜੇ ਬਣਨੇ ਸ਼ੁਰੂ ਹੋ ਗਏ। ਸੋ ਡਿਜੀਟਾਈਜੇਸ਼ਨ ਦੇ ਵਿੱਚ ਪੇਪਰ ਤੋਂ ਤੇ ਆਫਿਸਰ ਡਿਸਕ੍ਰਿਪਸ਼ਨ ਤੋਂ ਇਹ ਡੇਟਾ ਐਂਡ ਸਿਸਟਮਸ ਦੇ ਉੱਤੇ ਜਿਹੜੀ ਗੱਲ ਆ ਉਹ ਚਲੀ ਗਈ। ਹੁਣ ਰਾਜਕਰਨ, ਅਗਲੀ ਜਿਹੜੀ ਚੀਜ਼ ਆ, ਹੁਣ AI ਇਹਦੇ ਚ ਕਿਸ ਤਰ੍ਹਾਂ ਆਉਂਦੀ ਕਿ ਡਿਜੀਟਾਈਜੇਸ਼ਨ ਤਾਂ ਬੜੇ ਸਮੇਂ ਤੋਂ ਹੋ ਰਹੀ ਹੈ, ਹੁਣ ਚਿਪ ਵਾਲੇ ਪਾਸਪੋਰਟ ਵੀ ਆ ਗਏ ਆ ਤੁਹਾਡੇ ਕੋਲ, ਰਾਈਟ? ਸਕੈਨ ਹੁੰਦੇ ਆ ਬਕਾਇਦਾ। ਹਾਂਜੀ, ਸੋ ਉਹਦੇ ਨਾਲ ਗੱਲ ਇਹ ਆ ਕਿ ਜਿਹੜੇ ਕੁਝ ਸਿਸਟਮਸ ਆ ਉਹ ਵੀ ਇੰਟੈਲੀਜੈਂਟ ਹੋ ਗਏ ਓਵਰ ਦਾ ਪੀਰੀਅਡ ਆਫ ਟਾਈਮ। ਫਿਰ ਹੁਣ ਰਾਜਕਰਨ, ਜਿਹੜੀ ਚੀਜ਼ ਪਹਿਲਾਂ ਨਹੀਂ ਸੀ ਪੋਸੀਬਲ, ਉਹ ਇਹ ਆ ਕਿ ਮੰਨ ਲਓ ਇੱਕ ਬੰਦਾ ਬਾਹਰ ਤੁਹਾਡੇ ਆ ਰਿਹਾ, ਰਾਜਕਰਨ ਵੀਰ ਨੇ ਕੋਈ ਬਾਰਡਰ ਦੇ ਵਿੱਚ ਆਉਣਾ ਹੈ ਨਾ, ਉਹਦੀ ਆਪਾਂ ਨੂੰ ਵੈਰੀਫਿਕੇਸ਼ਨ ਚਾਹੀਦੀ ਹੈ ਕੋਈ। ਪਹਿਲਾਂ 1-2 ਮਿੰਟ ਦੇ ਵਿੱਚ ਉਹ ਜਿਹੜੀ ਵੈਰੀਫਿਕੇਸ਼ਨ ਉਹ ਪੋਸੀਬਲ ਨਹੀਂ ਸੀ ਹੁੰਦੀ ਕਿ ਤੁਹਾਡਾ ਉਹਨੇ ਸੋਸ਼ਲ ਮੀਡੀਆ ਰੈਕੋਰਡ ਚੈੱਕ ਕਰ ਲਿਆ, ਤੁਹਾਡਾ ਤੁਸੀਂ ਕੋਈ ਫਰਾਡ ਤਾਂ ਨਹੀਂ ਕੀਤਾ, ਤੁਸੀਂ ਕਿਸੇ ਕ੍ਰਿਮੀਨਲ ਇਨਫਰਾਸਟ੍ਰਕਚਰ ਦੇ ਵਿੱਚ ਤੁਸੀਂ ਇਨਵੋਲਵ ਤਾਂ ਨਹੀਂ ਹੈਗੇ, ਤੁਹਾਡਾ ਡਰੱਗ ਟ੍ਰੈਫਿਕਿੰਗ ਵਿੱਚ ਕੋਈ ਇਨਵੋਲਵਮੈਂਟ ਤਾਂ ਨਹੀਂ ਹੈਗੀ। ਇਹ ਸਾਰੀ ਚੀਜ਼ਾਂ ਜਿਹੜੀਆਂ ਵੱਖਰੇ ਜਗ੍ਹਾ ਦੇ ਉੱਤੇ ਪਈਆਂ ਹੁੰਦੀ, ਇਮੀਗ੍ਰੇਸ਼ਨ ਦਾ ਨਾਲ ਲੈਣਾ ਦੇਣਾ ਕੋਈ ਨਹੀਂ ਸੀ। ਹੁਣ ਰਾਜਕਰਨ ਗੱਲ ਇਹ ਹੈ ਕਿ ਸਿੰਗਲ ਪੁਆਇੰਟ ਆਫ ਵੈਰੀਫਿਕੇਸ਼ਨ ਜਿਹੜੀ ਉਹ ਬਣਦੀ ਜਾ ਰਹੀ ਹੈ, ਉਹ ਪੋਸੀਬਲ ਹੋਇਆ ਥਰੂ AI, ਆਰਟੀਫੀਸ਼ੀਅਲ ਇੰਟੈਲੀਜੈਂਸ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇਹ ਆ ਕਿ ਜਿਹੜੀ ਆਪਾਂ ਕਹਿੰਦੇ ਵੈਰੀਫਿਕੇਸ਼ਨ ਐਟ ਸਕੇਲ, ਉਹ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਗੱਲ ਆ ਇਹਦੇ ਵਿੱਚ, ਕਿ ਵੈਰੀਫਿਕੇਸ਼ਨ ਐਟ ਸਕੇਲ ਜਿਹੜੀ ਆ ਉਹ AI ਦੇ ਕਰਕੇ ਜਿਹੜੇ ਡਿਟੈਕਸ਼ਨ ਹੈਗੀ ਆਇਡੈਂਟੀ ਫਰਾਡ ਦੀ ਖਾਸ ਤੌਰ ਦੇ ਉੱਤੇ, ਉਹ ਬਹੁਤ ਜ਼ਿਆਦਾ ਫਾਸਟ ਹੋ ਗਈ। ਉਹਦੇ ਨਾਲ ਇੱਕ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ, ਆਫਿਸਰ ਇਹ ਦੱਸ ਦਿੰਦਾ ਹਾਂ ਵੀ ਤੁਸੀਂ ਪਿਛਲੀ ਵਾਰ ਓਵਰਸਟੇ ਕੀਤਾ ਸੀ ਜਾਂ ਨਹੀਂ ਕੀਤਾ, ਹੈ ਨਾ। ਐਗਜ਼ੈਕਟਲੀ। ਤੇ ਇਹ ਇਕੱਲੀ ਅਸੀਂ ਅਮਰੀਕਾ ਦੀ ਹੀ ਨਹੀਂ ਗੱਲ ਕਰ ਰਹੇ, ਈਵਨ ਏਸ਼ੀਅਨ ਕੰਟਰੀਜ਼ ਦੇ ਵਿੱਚ ਹੁਣ ਯੂਰਪ ਨੇ ਵੀ ਐਂਟਰੀ ਐਗਜ਼ਿਟ ਸਿਸਟਮ ਜਿਹਨੂੰ EES ਕਹਿੰਦੇ ਆ ਉਹ ਰੋਲ ਆਊਟ ਕੀਤਾ, ਜਿਹਦੇ ਵਿੱਚ ਤੁਸੀਂ ਫੇਸ ਇਮੇਜ ਪ੍ਰਿੰਟਿੰਗ ਦੇ ਨਾਲ ਤੁਹਾਡੀ ਐਂਟਰੀ ਤੇ ਐਗਜ਼ਿਟ ਜਿਹੜੀ ਆ ਓਵਰਸਟੇਜ ਜਿਹੜੀ ਆ ਤੁਹਾਡੀ ਉਹਨੂੰ ਦੇਖਦੇ। US ਦੇ ਵਿੱਚ ਤਾਂ ਇਦਾਂ ਹੀ ਆ, ਹੁਣ ਆਓ ਕੈਮਰੇ ਦੇ ਮੂਹਰੇ ਹੋਵੋ, ਖੜੋ ਤੇ ਉਹ ਕਰੋ। ਸਾਊਦੀ ਅਰੇਬੀਆ ਨੇ ਇਦਾਂ ਦਾ ਜਿਹੜਾ ਕੀਤਾ ਹੋਇਆ, ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਹੁਣ ਡਿਜੀਟਾਈਜੇਸ਼ਨ AI ਵੈਰੀਫਿਕੇਸ਼ਨ ਨੂੰ ਐਡ ਕਰ ਲਿਆ ਜੀ। ਹਾਂਜੀ, ਈਵਨ ਮੈਂ ਜਦੋਂ 2011-12 ਤੋਂ ਚਾਈਨਾ, 2010 ਤੋਂ ਚਾਈਨਾ ਜਾਣਾ ਸ਼ੁਰੂ ਹੋਇਆ, ਫੇਸ ਰੈਕੋਗਨੀਸ਼ਨ ਉੱਥੇ ਪਿਕਚਰ ਬੇਸਡ ਉਦੋਂ ਹੀ ਸ਼ੁਰੂ ਹੋ ਗਈ ਸੀ। ਹਾਂ, US ਵਿੱਚ ਥੋੜੀ ਜਿਹੀ ਲੇਟ ਰੋਲ ਆਊਟ ਹੋਈ ਸੀ ਕਿਉਂਕਿ ਹੈ ਨਾ ਪਾਲਿਸੀਜ਼ ਉਸ ਤਰ੍ਹਾਂ ਦੀਆਂ ਡੈਮੋਕ੍ਰੈਟਿਕ ਕੰਟਰੀ ਹੋਣ ਕਰਕੇ ਟੇਕ ਇਟ ਟੂ ਕਵਰ। ਤੇ ਪਰ ਇਹ ਆ ਕਿ ਇਵੈਂਚੁਅਲੀ ਫਿਊਚਰ ਦਾ ਇਹੀ ਆ ਕਿ ਜਿਹੜਾ ਬਾਇਓਮੈਟ੍ਰਿਕਸ ਆ ਰਾਜਕਰਨ ਜਿਹੜੇ ਪਾਸੇ ਨੂੰ ਚੱਲ ਰਿਹਾ, ਬਾਇਓਮੈਟ੍ਰਿਕਸ ਹੀ ਤੁਹਾਡੇ ਬੋਰਡਿੰਗ ਪਾਸ ਹੋਣਗੇ, ਜੋ ਦੇਖਣ ਨੂੰ ਜਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ। ਫਿਜ਼ੀਕਲ ਪੇਪਰ ਤੁਹਾਨੂੰ ਕੋਈ ਕੈਰੀ ਮੇ ਵੀ ਕਰਨ ਦੀ ਲੋੜ ਨਾ ਪਏ, ਰਾਈਟ? ਸੋ ਪਰ ਇਹਦਾ ਮਤਲਬ ਇਹ ਆ ਕਿ ਤੁਸੀਂ ਇਹ ਵੀ ਕੋਈ ਏਦਾਂ ਦੀ ਗੱਲ ਨਹੀਂ ਕਿ ਤੁਸੀਂ ਆਪਟ ਆਊਟ ਕਰ ਸਕਦੇ ਹੋ ਬਾਇਓਮੈਟ੍ਰਿਕਸ ਤੋਂ।
ਮੈਨੀ ਪਲੇਸਿਸ ਨਹੀਂ। ਇਹ ਹੂੰ। ਤੁਹਾਡੀ ਮੈਂਡੇਟਰੀ ਆ। ਸੋ ਇੱਕ ਸਰਵੇਲੈਂਸ ਸਟੇਟ ਦੇ ਹਿਸਾਬ ਦੇ ਨਾਲ ਤੁਹਾਡੇ ਜਿਹੜਾ ਸਾਰਾ ਇਨਫਰਾਸਟ੍ਰਕਚਰ ਆ, ਇਹ AI ਨੇ ਉਹਨੂੰ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨੂੰ ਐਗਜ਼ੈਜਰੇਟ ਕਰ ਦਿੱਤਾ, ਵੱਡੇ ਪੱਧਰ ਦੇ ਉੱਤੇ ਲੈ ਆਂਦਾ। ਸੋ ਜਿਹੜੀ ਅਨੇਬਲ ਹੋ ਗਿਆ ਹੁਣ ਬਹੁਤ ਈਜ਼ੀਲੀ ਬਾਰਡਰ ਐਂਟਰੀ ਐਗਜ਼ਿਟ ਦੀ ਆਪਾਂ ਗੱਲ ਕਰੀਏ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨੂੰ ਇਦਾਂ ਇੰਪੈਕਟ ਕੀਤਾ ਵੱਡੇ ਤੌਰ ਤੇ ਜੀ। ਇਹਦੇ ਵਿੱਚ ਹੀ ਹਰਵਿੰਦਰ ਮੈਂ ਨਾਲ ਹੀ ਜਿਹੜੀ ਗੱਲ ਕਰਦੇ ਜਾਈਏ ਵੀ ਹੁਣ ਅਮਰੀਕਾ ਦੇ ਵਿੱਚ ਜਿਹੜਾ ਰੀਅਲ ਆਈਡੀ ਮੈਂ ਥੋੜਾ ਜਿਹਾ ਚਲੋ ਨਾਲ ਇਸ ਦੇ ਜ਼ਰੀਏ ਅਪਡੇਟ ਵੀ ਆਪਾਂ ਕਰ ਦਿੰਦੇ ਹਾਂ ਆਪਣੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ। ਰੀਅਲ ਆਈਡੀ ਐਕਟ ਦੇ ਤਹਿਤ ਹੁਣ ਜਿਹੜੇ DHS ਨੇ TSA ਨੇ ਕਲੀਅਰ ਕਰ ਦਿੱਤਾ, ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਆ, ਰੈਗੂਲਰ ਲਾਇਸੈਂਸ ਦੇ ਉੱਤੇ ਹੁਣ ਤੁਸੀਂ ਟਰੈਵਲ ਨਹੀਂ ਕਰ ਸਕਦੇ। ਯੂ ਆਈਦਰ ਹੈਵ ਟੂ ਹੈਵ ਰੀਅਲ ਆਈਡੀ ਜਾਂ ਪਾਸਪੋਰਟ ਜਾਂ ਕੋਈ ਇਦਾਂ ਦੀ ਚੀਜ਼ ਜਿੱਥੇ ਤੁਸੀਂ ਵੈਰੀਫਾਈ ਹੋ ਸਕਦੇ ਆ। ਅਦਰਵਾਈਜ਼ ਜੇ ਤੁਹਾਡੇ ਕੋਲ ਨਹੀਂ ਆ, $40 ਜਾਂ $45 ਫੀਸ ਰੱਖੀ ਆ, $45 ਦੀ ਉਹਨਾਂ ਦੀ ਫੀਸ ਆ। ਜੇ ਤੁਹਾਡੇ ਕੋਲ ਆਈਡੀ ਨਹੀਂ, ਉਹ ਫੀਸ ਦਊਂਗੇ, ਆਨਲਾਈਨ ਤੁਸੀਂ ਪੇ ਕਰਨੀ ਆ। ਇਹ ਵੀ ਨਹੀਂ ਵੀ ਉੱਥੇ ਮੌਕੇ ਤੇ ਜਾ ਕੇ ਤੁਸੀਂ ਪੇ ਨਹੀਂ ਕਰ ਸਕਦੇ ਏਅਰਪੋਰਟ ਦੇ ਉੱਤੇ, ਆਨਲਾਈਨ ਪੇ ਕਰਨੀ ਆ। ਲਾਈਨ ਚੋਂ ਬਾਹਰ ਨਿਕਲੋ, ਦੁਬਾਰਾ ਲਾਈਨ 'ਚ ਲੱਗੋ, ਤੇ ਉਹ ਗਰੰਟੀ ਨਹੀਂ ਕਰਦਾ ਵੀ ਤੁਹਾਨੂੰ ਟਰੈਵਲ ਕਰਨ ਦਿੱਤਾ ਜਾਊਗਾ ਅਨਲੈਸ ਉਹਨਾਂ ਦਾ ਸਿਸਟਮ ਵੈਰੀਫਾਈ ਤੁਹਾਨੂੰ ਕੁਝ ਮਿੰਟਾਂ ਦੇ ਵਿੱਚ ਕਰ ਸਕਦਾ ਹੈ। ਜੇ ਨਹੀਂ ਕੀਤਾ ਜਾਂਦਾ ਵੈਰੀਫਿਕੇਸ਼ਨ ਤੁਹਾਨੂੰ, ਤੇ ਫਿਰ ਤੁਹਾਨੂੰ ਸਫ਼ਰ ਉਸ ਦੇ ਜ਼ਰੀਏ ਨਹੀਂ ਕਰਨ ਦਿੱਤਾ ਜਾਊਗਾ। $45 ਨਾਨ ਰਿਫੰਡੇਬਲ ਆ। ਇੱਕ ਵਾਰੀ ਗਏ ਤਾਂ ਗਏ, ਤੇ ਉਹਦੇ ਵਿੱਚ ਸਿਰਫ ਤੁਹਾਡੇ ਕੋਲ 10 ਦਿਨ ਦੀ ਵੈਲਿਡਿਟੀ ਆ। ਜੇ ਉਹੀ 10 ਦਿਨਾਂ ਦੇ ਵਿੱਚ ਤੁਸੀਂ ਦੁਬਾਰਾ ਕਿਤੇ ਟਰੈਵਲ ਕਰਨਾ ਜਾਂ ਵਾਪਸ ਆਉਣਾ ਜਾਂ ਕਿਤੇ ਹੋਰ ਜਾਣਾ ਆ, ਤਾਂ ਇਹ ਆਪਾਂ ਵਿਦਿਨ US ਦੀ ਜਿਹੜੀ ਉਹ ਗੱਲ ਕਰ ਰਿਹਾ ਮੈਂ, ਤੇ ਉਹ ਤਾਂ ਤੁਹਾਡੀ ਜਿਹੜੀ ਉਹ ਚੱਲੂਗੀ, ਅਦਰਵਾਈਜ਼ ਨਹੀਂ। ਉਹ ਕਿੱਦਾਂ ਕੈਪੇਬਿਲਿਟੀ ਕਿੱਦਾਂ ਆਈ ਹੈ ਉਹਨਾਂ ਦੇ ਕੋਲ? ਦਿਸ ਇਜ਼ ਥਰੂ AI। ਇਹ ਜਿਹੜਾ ਡਿਜੀਟਾਈਜੇਸ਼ਨ, ਸਾਰੇ ਡਿਪਾਰਟਮੈਂਟਸ ਦਾ ਡਾਟਾ ਆਪਸ ਦੇ ਵਿੱਚ ਜਿਹੜਾ ਉਹ ਲਿੰਕ ਹੋਣਾ, ਉੱਥੋਂ ਇਹ ਪਤਾ ਲੱਗਣਾ, ਜਿੱਦਾਂ ਹਰਵਿੰਦਰ ਨੇ ਆਪਾਂ ਨੂੰ ਮੈਂਸ਼ਨ ਕੀਤਾ ਵੀ ਕੋਈ ਫਰਾਡ ਦੇ ਵਿੱਚ ਕੋਈ ਫੈਲਨੀ ਤਾਂ ਨਹੀਂ, ਕੋਈ ਕ੍ਰਾਈਮ ਤਾਂ ਨਹੀਂ, ਕਿਤੇ ਕੋਈ ਇਦਾਂ ਦਾ ਕਾਰਾ ਤਾਂ ਨਹੀਂ ਕੀਤਾ ਜਿਹਦੇ ਤੇ ਤੁਹਾਨੂੰ ਫਲਾਈਟ ਰਿਸਕ ਜਿਹੜਾ ਉਹ ਮੰਨਿਆ ਜਾ ਰਿਹਾ ਆ, ਜਾਂ ਵੀ ਤੁਸੀਂ ਖਤਰਾ ਤਾਂ ਨਹੀਂ ਜਿਹੜਾ ਕਿਸੇ ਤਰੀਕੇ ਦਾ ਬਣ ਸਕਦੇ। ਮੇਨ ਤਾਂ ਇਹੀ ਹੈ ਨਾ, ਥ੍ਰੈਟ ਦੇ ਨਾਂ ਦੇ ਅੰਡਰ ਹੀ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਕੀਤਾ ਆ। ਸੋ ਸਾਰਿਆਂ ਦੇ ਲਈ ਇਹ ਕਹਿ ਸਕਦੇ ਪਬਲਿਕ ਸਰਵਿਸ ਅਨਾਊਂਸਮੈਂਟ ਵੀ ਆ। ਮੇਕ ਸ਼ੋਰ ਕਰੋ ਵੀ ਤੁਹਾਡੀਆਂ ਰੀਅਲ ਆਈਡੀਜ਼ ਹੈਗੀਆਂ ਆ। ਜੇ ਰੀਅਲ ਆਈਡੀਜ਼ ਤੁਹਾਡੀਆਂ ਨਹੀਂ ਬਣੀਆਂ ਤਾਂ $45 ਜਿਹੜੇ ਤੁਹਾਨੂੰ ਦੇਣੇ ਪੈਣਗੇ, ਅਨਲੈਸ ਤੁਸੀਂ ਪਾਸਪੋਰਟ ਜਿਹੜਾ ਉਹ ਲੈ ਕੇ ਟਰੈਵਲ ਕਰਦੇ। ਤੇ ਅਮਰੀਕਾ ਦੇ ਵਿੱਚ ਬਹੁਤੇ ਬੰਦਿਆਂ ਦੇ ਕੋਲ ਤਾਂ ਮੈਜੋਰਟੀ ਦੇ ਵਿੱਚ ਪਾਸਪੋਰਟ ਹੁੰਦਾ ਹੀ ਨਹੀਂ ਆ। ਆਪਣੀ ਕਮਿਊਨਿਟੀ ਵਾਲੇ ਤਾਂ ਚਲੋ ਸਾਰੇ ਰੱਖਦੇ ਹੀ ਆ, ਪਰ ਜਿਹੜੇ ਅਮਰੀਕਨਸ ਆ ਉਹ ਜਿਹੜਾ ਨਹੀਂ ਰੱਖਦੇ। DMV ਦਾ ਆਪਣਾ ਹਰਵਿੰਦਰ ਡਾਟਾ ਆ, ਸਿਰਫ 53% ਕੈਲੀਫੋਰਨੀਅਨਸ ਨੇ ਜਿਹੜੀ ਆਪਣੀਆਂ ਆਈਡੀਜ਼ ਉਹ ਰੀਅਲ ਆਈਡੀਜ਼ 'ਚ ਕਨਵਰਟ ਕੀਤੀਆਂ ਆ। ਸੋ ਆਲਮੋਸਟ ਅੱਧੀ ਕੈਲੀਫੋਰਨੀਆ ਨੇ ਅਜੇ ਤੱਕ ਰੀਅਲ ਆਈਡੀਆਂ ਨਹੀਂ ਬਣਾਈਆਂ। ਸੋ ਜਿਨ੍ਹਾਂ ਨੇ ਨਹੀਂ ਬਣਾਈਆਂ, ਮੇਕ ਸ਼ੋਰ ਕਰ ਲਓ ਵੀ ਤੁਸੀਂ ਉਹ ਬਣਾ ਲਓ। ਤੇ ਟੂ ਦਾ ਪੁਆਇੰਟ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਉਹਨਾਂ ਦੇ ਕੋਲ ਵੈਰੀਫਿਕੇਸ਼ਨ ਕੈਪੇਬਿਲਿਟੀ ਕਿੱਦਾਂ ਆਈ ਆ AI ਦੇ ਨਾਲ, ਡਿਜੀਟਲ ਬਾਰਡਰਸ ਦੀ ਜਿਹੜੀ ਅੱਜ ਆਪਾਂ ਇਸ ਦੇ ਵਿੱਚ ਨਾਲ ਗੱਲ ਕਰ ਰਹੇ ਹਾਂ। ਪਲੀਜ਼ ਕੰਟੀਨਿਊ। ਜੀ ਬਿਲਕੁਲ।